ਅਗਲੀ ਖਬਰ ਜਿਸ ਤਰ੍ਹਾਂ ਆਪਾਂ ਬ੍ਰੇਕ ਤੋਂ ਪਹਿਲਾਂ ਦੱਸਿਆ ਸੀ, ਪੈਕ ਵੈਸਟ ਬੈਂਕਾਕ ਜੋ ਬੈਂਕ ਹੈਗੀ ਆ, ਚੌਥੀ ਵੱਡੀ ਬੈਂਕ ਆ ਜੋ ਫੇਲ ਹੋਣ ਵੱਲ ਜਾ ਰਹੀ ਆ। ਪਿਛਲੇ ਕੁਝ ਹਫ਼ਤਿਆਂ ਤੋਂ ਆਪਾਂ ਡਿਸਕਸ ਕਰ ਰਹੇ ਆ। ਬਚਾਉਣ ਦੀਆਂ ਕੋਸ਼ਿਸ਼ਾਂ ਤਾਂ ਉਹਨੂੰ ਜਾਰੀ ਆ। 3 ਬੈਂਕਾਂ ਅਮਰੀਕਾ ਦੀਆਂ ਆਲਰੇਡੀ ਫੇਲ ਹੋ ਚੁੱਕੀਆਂ ਆ। ਅੱਜ ਪੈਕ ਵੈਸਟ ਬੈਂਕਾਕ ਜੇ ਕੈਲੀਫੋਰਨੀਆ ਬੇਸਡ ਇਹ ਬੈਂਕ ਆ, ਉਹਨਾਂ ਨੇ ਇਹ ਕਿਹਾ ਵੀ ਉਹ ਆਪਣੇ 74 ਦੇ ਕਰੀਬ ਜੋ ਰੀਅਲ ਸਟੇਟ ਦੇ ਕੰਸਟਰਕਸ਼ਨ ਲੋਨਸ ਆ, ਉਹ $2.6 ਬਿਲੀਅਨ ਦੇ ਕੈਨੇਡੀ ਵਿਲਸਨ ਹੋਲਡਿੰਗ ਨੂੰ ਟ੍ਰਾਂਸਫਰ ਕਰਨ ਜਾ ਰਹੇ ਆ, ਉਹਨਾਂ ਨੂੰ ਵੇਚਣ ਜਾ ਰਹੇ ਆ। ਇਸ ਤੋਂ ਬਿਨਾਂ $363 ਮਿਲੀਅਨ ਦੇ ਐਡੀਸ਼ਨਲ 6 ਰੀਅਲ ਸਟੇਟ ਦੇ ਲੋਨ ਉਹ ਵੇਚਣ ਜਾ ਰਹੇ ਆ। ਇਹਦੇ ਨਾਲ ਉਹਨਾਂ ਦਾ ਸ਼ੇਅਰ ਤਾਂ ਜ਼ਰੂਰ 3.3% ਚੜਿਆ, ਪਰ ਓਵਰਆਲ 60-70% ਉਹਨਾਂ ਦਾ ਸ਼ੇਅਰ ਇਸ ਸਾਲ ਡਾਊਨ ਜਾ ਚੁੱਕਾ ਹੈਗਾ। ਲਾਸ ਐਂਜਲਸ ਬੇਸਡ ਲੈਂਡਰ ਬਹੁਤ ਕੋਸ਼ਿਸ਼ ਕਰ ਰਿਹਾ ਵੀ ਉਹ ਇਸ ਸਾਰੇ ਕਾਸੇ ਦੇ ਵਿੱਚ ਸਰਵਾਈਵ ਕਰ ਜਾਏ। ਇਸ ਤੋਂ ਪਹਿਲਾਂ ਤੁਹਾਨੂੰ ਪਤਾ ਹੀ ਆ ਵੀ ਸੈਨ ਫਰਾਂਸਿਸਕੋ ਬੇਸਡ ਫਸਟ ਰਿਪਬਲਿਕ ਬੈਂਕ, ਸਿਲੀਕਨ ਵੈਲੀ ਬੈਂਕ, ਇਹ ਜਿਹੜੀਆਂ ਆ ਬੈਂਕਰਪਟ ਵੀ ਹੋ ਚੁੱਕੀਆਂ ਆ। ਸੋ ਉਹਨਾਂ ਨੂੰ ਸੇਲ ਕਰ ਦਿੱਤਾ ਗਿਆ ਸੀ। ਜੇਪੀ ਮੋਰਗਨ ਚੇਜ਼। ਪੈਕ ਵੈਸਟ ਬੈਂਕ 1999 ਦੇ ਵਿੱਚ ਸਥਾਪਿਤ ਹੋਈ ਸੀ, ਖਾਸ ਕਰਕੇ ਹੋਮ ਓਨਰਸ ਐਸੋਸੀਏਸ਼ਨ ਬੈਂਕਿੰਗ ਦੇ ਲਈ। ਕੰਸਟਰਕਸ਼ਨ ਲੋਨਸ ਸਭ ਤੋਂ ਜ਼ਿਆਦਾ ਇਹ ਬੈਂਕ ਦਿੰਦੀ ਸੀ, ਪਰ ਪਿਛਲੇ ਕੁਝ ਹਫ਼ਤਿਆਂ ਦੇ ਦੌਰਾਨ ਲੋਕਾਂ ਨੇ ਜੋ ਪੈਸੇ ਇਹਦੇ ਵਿੱਚ ਸੀਗੇ ਵੱਡੀ ਗਿਣਤੀ ਦੇ ਵਿੱਚ ਕਢਾ ਕੇ ਵੱਡੀਆਂ ਬੈਂਕਾਂ 'ਚ ਟ੍ਰਾਂਸਫਰ ਕਰਤੇ। ਸੋ ਉਹਨਾਂ ਦੇ ਜਿਹੜੇ ਐਸੈਟਸ ਆ ਉਹ ਬੜੇ ਘਟ ਗਏ, ਤੇ ਉਹਦੇ ਨਾਲ ਇੱਕ ਖਤਰਾ ਇਹਨਾਂ ਦੇ ਉੱਤੇ ਵੀ ਮੰਡਰਾ ਰਿਹਾ ਆ ਵੀ ਇਹ ਬੈਂਕ ਵੀ ਆਪਣੀਆਂ ਜੋ ਪਹਿਲੀਆਂ 3 ਬੈਂਕਾਂ ਹੈਗੀਆਂ ਉਹਨਾਂ ਦੇ ਰਾਹੇ ਨਾ ਚਲੇ ਜਾਏ। ਜੀ ਬਿਲਕੁਲ, ਇਹ ਡਰ ਜਿਹੜਾ ਇਸ ਟਾਈਮ ਅਮਰੀਕਾ ਦੇ ਜਿਹੜਾ ਇਕਨੋਮਿਕ ਖੇਤਰ ਦੇ ਵਿੱਚ ਬਰਕਰਾਰ ਆ। ਦੇਣਦਾਰੀਆਂ ਅਮਰੀਕਾ ਦੀਆਂ ਬਥੇਰੀਆਂ ਨੇ, ਬੈਂਕਾਂ ਦੀ ਸਥਿਤੀ ਵੀ ਡਾਵਾਡੋਲ ਦੇ ਵਿੱਚ ਆ। ਆਪਾਂ ਡੈਟ ਸੀਲਿੰਗ ਨੂੰ ਲੈ ਕੇ ਗੱਲ ਕੀਤੀ ਸੀ, ਤੇ ਬ੍ਰੇਕ ਤੋਂ ਪਹਿਲਾਂ ਇਹ ਦੱਸ ਰਿਹਾ ਸੀ ਅਮਰੀਕਾ ਦੀਆਂ ਦੇਣਦਾਰੀਆਂ ਬਹੁਤ ਆ 1 ਜੂਨ ਨੂੰ। ਜੇ ਡੈਟ ਸੀਲਿੰਗ ਦੀ ਸਮਝੌਤਾ ਨਹੀਂ ਹੁੰਦਾ ਤਾਂ ਕਹਿੰਦੇ ਵੀ ਸਭ ਤੋਂ ਵੱਧ ਜਿਹੜਾ ਅਸਰ ਵੈਟਰਨਸ, ਉਹ ਸ਼ਖਸ ਜਿਨ੍ਹਾਂ ਨੇ ਅਮਰੀਕਾ ਦੇ ਲਈ ਵੱਖ-ਵੱਖ ਮੁਲਕਾਂ 'ਚ ਜਾਂ ਫੌਜ ਦੇ ਵਿੱਚ ਆਪਣਾ ਜਿਹੜਾ ਉਹ ਯੋਗਦਾਨ ਪਾਇਆ ਆ। ਕਈਆਂ ਨੂੰ ਕਈ ਤਰੀਕੇ ਦੀਆਂ ਪ੍ਰੋਬਲਮਸ ਵੀ ਆ, ਉਹਨਾਂ ਦੀ ਪੈਨਸ਼ਨਾਂ ਵੀ ਆ, ਹੋਰ ਕਈ ਕੁਛ ਜਿਹੜਾ ਉਹ ਚੱਲ ਰਿਹਾ। ਕਹਿੰਦੇ ਸਭ ਤੋਂ ਵੱਡਾ ਬਿੱਲ ਅਮਰੀਕਾ ਦੇ ਲਈ 1 ਜੂਨ ਨੂੰ ਜਿਹੜਾ ਆ ਰਿਹਾ ਆ, ਉਹ $12 ਬਿਲੀਅਨ ਦਾ ਵੈਟਰਨ ਬੈਨੀਫਿਟਸ ਦਾ ਆ। ਜੇ ਇਹ ਮਨੀ ਨਾ ਹੋਈ ਤਾਂ ਉਹਨਾਂ ਲੋਕਾਂ ਨੂੰ ਉਹ ਜਿਹੜੇ ਬੈਨੀਫਿਟਸ, ਜਿਨ੍ਹਾਂ ਨੇ ਮੁਲਕ ਦੇ ਲਈ ਆਲਰੇਡੀ ਕਿੰਨਾ ਕੁਛ ਕੁਰਬਾਨ ਕੀਤਾ ਹੈ, ਸੈਕਰੀਫਾਈਸ ਕੀਤਾ ਆ, ਉਹਨਾਂ ਨੂੰ ਇਹ ਵੀ ਹੋਰ ਜਿਹੜੀ ਇੱਕ ਕੁਰਬਾਨੀ ਦੇਣੀ ਪੈ ਸਕਦੀ ਵੀ ਭਾਈ ਉਹਨਾਂ ਦੇ ਹੱਥ ਜਿਹੜੇ ਆ ਉਹ ਕੁਛ ਵੀ ਨਹੀਂ ਆਊਗਾ। ਇਹ ਆਲਰੇਡੀ ਇਹਨਾਂ ਨੂੰ ਵਿਚਾਰਿਆਂ ਨੂੰ ਬੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੁੰਦਾ ਹੈ ਵੈਟਰਨਸ ਨੂੰ, ਤੇ ਇਹਨਾਂ ਦੀਆਂ ਇਨਕਮਸ ਇਹਦੇ ਤੇ ਹੀ ਮੋਸਟਲੀ ਜਿਹੜਾ ਰਿਲਾਈ ਕਰਦੇ ਆ, ਇਹੀ ਲਾਈਫਲਾਈਨ ਆ। ਸੋ $12 ਬਿਲੀਅਨ ਦੀ ਤਾਂ ਸਭ ਤੋਂ ਵੱਡੀ ਜਿਹੜੀ ਦੇਣਦਾਰੀ ਆ ਵੈਟਰਨ ਬੈਨੀਫਿਟਸ ਦੀ, ਉਹ ਹੋਣੀ ਆ ਜੇ ਇਹਨਾਂ ਦੀ ਸੀਲਿੰਗ ਦੇ ਉੱਤੇ ਕੋਈ ਸਮਝੌਤਾ ਨਹੀਂ ਹੁੰਦਾ। ਫਿਰ ਉਸ ਤੋਂ ਬਾਅਦ ਦੇ ਵਿੱਚ ਰਿਟਾਇਰੀ, ਜਿਹੜੇ ਸਰਕਾਰ ਦੇ ਵਿੱਚ ਕੰਮ ਕਰਕੇ ਗਏ ਆ, ਰਿਟਾਇਰ ਹੋਏ ਆ, ਉਹਨਾਂ ਨੂੰ ਰਿਟਾਇਰਮੈਂਟਸ ਦੇਣੀਆਂ ਹੁੰਦੀਆਂ, ਜਾਂ ਜਿਨ੍ਹਾਂ ਨੇ ਟੈਕਸ ਦਿੱਤਾ ਹੈ, ਜਿਨ੍ਹਾਂ ਨੂੰ ਸੋਸ਼ਲ ਸਿਕਿਉਰਿਟੀ ਬੈਨੀਫਿਟਸ ਮਿਲਦੇ ਆ। $25 ਬਿਲੀਅਨ ਦੀ ਦੇਣਦਾਰੀ 2 ਜੂਨ ਨੂੰ ਜਿਹੜੀ ਆ ਉਹ ਸੋਸ਼ਲ ਸਿਕਿਉਰਿਟੀ ਬੈਨੀਫਿਟਸ ਦੀ ਆ ਰਹੀ ਆ। ਇਹ ਕਹਿੰਦੇ ਬਹੁਤ ਇੱਕ ਕਾਫੀ ਵੱਡੀ ਜਿਹੜੀ ਪੇਮੈਂਟ ਆ ਉਹ ਇਸ ਮਹੀਨੇ 'ਚ ਆਉਣੀ ਆ। ਮਾਰਲਿਨ ਆਇਰਸ ਕਹਿੰਦੇ ਵੀ ਇਹ ਕਈ ਮਿਲੀਅਨ ਲੋਕਾਂ 'ਚੋਂ ਆ ਜਿਹਨੂੰ ਇਹ ਬੈਨੀਫਿਟ ਮਿਲਦੇ ਆ, ਤੇ ਉਹਨੇ ਚਿੰਤਾ ਜਿਹੜੀ ਬੀਬੀ ਨੇ ਜਿਹੜੀ ਜਤਾਈ ਵੀ ਭਾਈ ਜੇ ਸਰਕਾਰ ਦੇ ਕੋਲ ਇਨਫ ਪੈਸੇ ਨਹੀਂ ਹੋਏ ਤਾਂ ਇਹ ਵੀ ਇਹਨਾਂ ਲੋਕਾਂ ਨੂੰ ਵੀ ਪ੍ਰੋਬਲਮ ਆਊਗੀ। ਸੋ ਹੁਣ ਦੇਖੋ ਵੀ ਬਹੁਤ ਦੋਨੋਂ ਹੀ ਜਿਹੜੀਆਂ ਆ ਇਹ ਵਨਰੇਬਲ ਕਮਿਊਨਿਟੀਜ਼ ਆ, ਵੈਟਰਨਸ, ਰਿਟਾਇਰੀਜ਼, ਇਹਨਾਂ ਨੂੰ ਹੋਰ ਇਨਕਮ ਨਹੀਂ ਹੈ, ਇਹਦੇ ਆਸਰੇ ਹੀ ਹੁੰਦੇ ਆ ਵੀ ਜਿਹੜੀ ਦਹਾਕਿਆਂ ਬੱਧੀ ਇਹਨਾਂ ਨੇ ਸੇਵਾ ਕੀਤੀ ਆ, ਜਾਂ ਆਪਣੇ ਮੁਲਕ ਦੇ ਲਈ ਜੋ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਆ, ਤੇ ਜੇ ਇਵੈਂਚੁਅਲੀ ਮੁਲਕ ਉਹਨਾਂ ਨੂੰ ਸਾਂਭ ਨਹੀਂ ਸਕੂਗਾ ਤਾਂ ਕਿੱਡੀ ਵੱਡੀ ਪ੍ਰੋਬਲਮ ਆਈ ਆ। ਬਹੁਤ ਸਾਰੇ ਬਜ਼ੁਰਗਾਂ ਦੀ ਜਿਹੜੀ ਸੋਸ਼ਲ ਸਿਕਿਉਰਿਟੀ ਆ ਉਹ ਆਉਣੀ ਬੰਦ ਹੋ ਸਕਦੀ ਆ ਜੇ ਇਸ ਦੇ ਵਿੱਚ ਨਾ ਹੋਇਆ। ਕਈਆਂ ਦੀ ਮੌਰਗੇਜ ਰੁਕ ਜੂਗੀ, ਕਈਆਂ ਨੂੰ ਤਾਂ ਗਰੋਸਰੀ ਦਾ, ਰੈਂਟ ਦਾ, ਉਹਦੇ ਲਾਲੇ ਜਿਹੜੇ ਉਹ ਪੈ ਜਾਣੇ ਆ। ਆਮ ਅਮਰੀਕਨ ਫੈਮਲੀਜ਼ ਕਹਿੰਦੇ ਬਹੁਤ ਗੁੱਸੇ 'ਚ ਆ ਵੀ ਜੇ ਭਾਈ ਇਸ ਤਰੀਕੇ ਦੇ ਨਾਲ ਇਹਨਾਂ ਆਪਸੀ ਸਮਝੌਤਾ ਨਹੀਂ ਹੁੰਦਾ ਤਾਂ। ਤੀਜਾ ਕਹਿੰਦੇ ਆ ਵੀ ਜਿਹੜੇ ਹੋਮ ਬਾਇਰਸ ਹੁੰਦੇ ਆ ਉਹਨਾਂ ਨੂੰ ਵੀ ਪ੍ਰੋਬਲਮ ਜਿਹੜੀ ਉਹ ਆ ਸਕਦੀ ਆ। ਰੀਅਲ ਅਸਟੇਟ ਦੀ ਵੈਬਸਾਈਟ ਜਿਹੜੀ ਜ਼ਿਲੋ ਆ ਉਹ ਐਸਟੀਮੇਟ ਕਰਦੀ ਆ ਵੀ ਜੇ ਸਰਕਾਰ ਡੀਫਾਲਟ ਕਰਦੀ ਆ ਤਾਂ ਮਾਰਗੇਜ ਦੇ ਰੇਟ ਰਾਤੋਂ ਰਾਤ 2% ਜਿਹੜੇ ਉਹ ਵੱਧ ਸਕਦੇ ਆ। ਉਹਨਾਂ ਨੂੰ ਬਹੁਤ ਵੱਡੀ ਜਿਹੜੀ ਸਮੱਸਿਆ ਇਸ 'ਚ ਆ ਸਕਦੀ ਆ। ਉਸ ਤੋਂ ਇਲਾਵਾ ਦੱਸਦੇ ਜਾਈਏ ਮੈਡੀਕੇਅਰ ਦੇ ਜਿਹੜੇ ਇਸ ਟਾਈਮ ਜਿਨ੍ਹਾਂ ਨੂੰ ਸੇਵਾਵਾਂ ਲੈਂਦੇ ਆ, $47 ਬਿਲੀਅਨ ਦੀ ਪੇਮੈਂਟ 1 ਜੂਨ ਨੂੰ ਅਮਰੀਕਾ ਨੇ ਉਸ ਦੇ ਲਈ ਦੇਣੀ ਆ।
ਟੈਕਸ ਰੀਫੰਡ ਜਿਹੜੇ ਲੋਕਾਂ ਨੇ ਜਨਵਰੀ ਤੋਂ ਲੈ ਕੇ ਹੁਣ ਤੱਕ ਅਪ੍ਰੈਲ ਤੱਕ ਪਿਛਲੇ ਸਾਲ ਦਾ ਟੈਕਸ ਭਰਿਆ, ਜਿਨ੍ਹਾਂ ਦੇ ਰੀਫੰਡ ਆਉਣੇ ਆ 1 ਬਿਲੀਅਨ ਦੇ ਜਿਹੜੇ ਰੀਫੰਡਸ ਆ ਇਹਨਾਂ ਨੇ 7 ਜੂਨ ਨੂੰ ਜਿਹੜੇ ਚੈੱਕ ਘੱਲਣੇ ਸੀਗੇ। ਫੈਡਰਲ ਜਿਹੜੇ EMPLOYEES ਆ ਉਹਨਾਂ ਦੀਆਂ ਜਿਹੜੀਆਂ ਸੈਲਰੀਜ਼ ਆ ਜਿਹੜੀਆਂ 9 ਜੂਨ ਨੂੰ ਪੇਬਲ ਆ, 4 ਬਿਲੀਅਨ ਡਾਲਰ ਜਿਹੜੇ ਇਧਰਲੇ ਪਾਸੇ ਆ। ਇਹ ਲਿਸਟ ਕਹਿੰਦੇ ਬੜੀ ਲੰਬੀ ਆ। ਫੂਡ ਸਟੈਂਪ ਰੈਸਿਪੀਐਂਟ, ਐਜੂਕੇਸ਼ਨ ਪ੍ਰੋਗਰਾਮ, ਡਿਫੈਂਸ ਕੰਟਰੈਕਟਰਸ, ਸਾਰਿਆਂ ਦੇ ਹੱਥ ਦੇ ਵਿੱਚ ਠੰਠਨ ਗੋਪਾਲ ਹੋਣਾ ਆ ਜੇ ਇਹ ਡੈਟ ਸੀਲਿੰਗ ਦਾ ਮਸਲਾ ਨਾ ਸੁਲਝਿਆ ਤਾਂ। ਸੋ ਇਹ ਬਹੁਤ ਕੁਛ ਜਿਹੜੇ ਬਾਈਡਨ ਹੁਣਾਂ ਦੀ, ਮਕਾਰਥੀ ਹੁਣਾਂ ਦੀ ਆਪਸੀ ਸਮਝੌਤੇ ਦੇ ਉੱਤੇ ਨਿਰਭਰ ਆ। ਜੇ ਨਹੀਂ ਹੁੰਦਾ, ਗਵਰਨਮੈਂਟ ਸ਼ਟਡਾਊਨ ਹੁੰਦੀ ਆ, ਡਾਲਰ ਮੁੱਕਦੇ ਆ, ਤਾਂ ਆਹ ਜਿਹੜੀ ਲਿਸਟ ਜਿਹੜੀ ਗਿਣਾਈ ਆ ਇਹ ਲਿਸਟ ਹੋਰ ਵੀ ਲੰਬੀ ਜਿਹੜੀ ਉਹ ਹੋਊਗੀ, ਤਾਂ ਮੁਲਕ ਦੇ ਵਿੱਚ ਆਰਥਿਕ ਸਥਿਤੀ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਬਦਲ ਜਾਊਗੀ। ਸੋ ਹੁਣ ਦੇਖੋ ਵੀ ਜਿਨ੍ਹਾਂ ਲੋਕਾਂ ਨੇ ਇਹ ਡਿਸਾਈਡ ਕਰਨਾ ਆ, US ਕਾਂਗਰਸ ਨੇ, ਸੈਨੇਟ ਨੇ, ਤਾਂ ਪ੍ਰੈਜ਼ੀਡੈਂਟ ਨੇ। ਹੁਣ ਇਸ ਵੇਲੇ ਸਭ ਤੋਂ ਵੱਡਾ ਕੁਐਸਚਨ ਲੋਕਾਂ ਦਾ ਟਵਿੱਟਰ ਤੇ ਇਹ ਬਣਿਆ ਵੀ ਭਾਈ ਇਹਨੇ ਹੀ ਡਿਸਾਈਡ ਕਰਨਾ, ਇਹਨਾਂ ਦੀ ਤਨਖਾਹ ਨੂੰ ਕੀ ਵਾਪਰੂਗਾ। ਹਾਂ, ਸੋ ਵੀ ਇਹਨਾਂ ਨੂੰ ਮਿਲੂਗੀ ਕਿ ਨਹੀਂ। ਪਰ ਜਿੰਨੀਆਂ ਕੁ ਫੈਕਟ ਚੈੱਕ ਵਾਲਿਆਂ ਨੇ ਚੈੱਕ ਕੀਤਾ, ਕਹਿੰਦੇ ਵੀ ਇਹਨਾਂ ਨੂੰ ਤਨਖਾਹ ਮਿਲਦੀ ਰਹੂਗੀ। ਬਿਲਕੁਲ। ਈਵਨ ਦੋ ਕਹਿੰਦੇ ਵੀ US ਕਾਂਗਰਸ ਦੇ ਵਿੱਚ ਇਦਾਂ ਦੀ ਸਿਚੁਏਸ਼ਨ ਕਦੇ ਨਹੀਂ ਆਈ ਵੀ ਡੈਬਟ ਸੀਲਿੰਗ ਇਨਕਰੀਜ਼ ਕਰਨ ਕਰਕੇ ਡਿਫਾਲਟ ਹੋਇਆ। ਪਹਿਲਾਂ ਕੁਛ ਵਾਰ ਹੋਇਆ ਜ਼ਰੂਰ ਆ, ਪਰ ਉਹ 'ਚ ਕਿਸੇ ਤਰ੍ਹਾਂ ਦਾ ਡਿਫਾਲਟ ਨਹੀਂ ਹੋਇਆ, ਲੇਟ ਹੋਏ ਡਿਸਾਈਡ ਕਰਨ 'ਚ। ਪਰ ਇਦਾਂ ਦਾ ਕੋਈ ਨਹੀਂ ਹੈ। ਈਵਨ ਦੋ ਇੱਕ ਬਿੱਲ ਵੀ ਇੱਕ ਵਾਰੀ ਕੋਸ਼ਿਸ਼ ਕੀਤਾ ਗਿਆ ਸੀ, ਨੋ ਪੇ ਫॉर ਕਾਂਗਰਸ ਡਰਿੰਗ ਡਿਫਾਲਟ ਔਰ ਸ਼ਟਡਾਊਨ ਐਕਟ, ਪਰ ਉਹ ਤੇ ਕੋਈ ਅਸਰ ਨਹੀਂ ਹੋਇਆ। ਇਹ ਰੀਸੈਂਟਲੀ ਹਰਜੋਤ ਸਿੰਘ ਜੀ, ਸੌਰੀ ਮੈਂ ਤੁਹਾਨੂੰ ਵਿੱਚ ਕੱਟ ਰਿਹਾ, ਇਹ ਹੁਣੇ ਦੋ ਇੱਕ ਬਾਈਪਾਰਟੀਜ਼ਨ ਬਿੱਲ ਲਿਆ ਰਹੇ ਆ ਵੀ ਕਿਸ ਤਰੀਕੇ ਦੇ ਨਾਲ ਵੀ ਇਹ ਚੀਜ਼ ਜਿਹੜੀ ਉਹ ਹੋਵੇ। ਹੁਣ ਤੁਸੀਂ ਦੇਖੋ ਵੀ ਖੱਬੇ ਵਾਲੇ ਵੀ ਉਦਾਂ ਦੇ, ਸੱਜੇ ਵਾਲੇ ਵੀ ਉਦਾਂ ਦੇ, ਤਾਂ ਮਿਲੀਅਨਸ ਆਫ ਅਮਰੀਕਨ, ਮਿਲੀਅਨਸ ਆਫ ਫੈਮਿਲੀਜ਼ ਨੂੰ ਦੇਖੋ ਕਿੰਨਾ ਵੱਡਾ ਅਸਰ ਜਿਹੜਾ ਉਹ ਪੈਣਾ ਆ। ਕਿੱਥੇ ਨੂੰ ਜਾਣਗੇ? ਕੀ ਲੋਕੀ ਬਾਹਰ ਜਾ ਕੇ ਹੁਣ ਮੰਗਤੇ ਬਣਨਗੇ ਵੀ ਭਾਈ ਅਸੀਂ ਆਪਣਾ ਗੁਜ਼ਰ ਬਸਰ ਕਰਨਾ ਆ? ਇਹਨਾਂ ਨੂੰ ਅਕਲ ਨੂੰ ਹੱਥ ਮਾਰਨਾ ਚਾਹੀਦਾ। ਇੰਨੇ ਲੋਕਾਂ ਦੀ ਜਾਨ ਕੜਿੱਕੀ 'ਚ ਨਹੀਂ ਫਸਾਉਣੀ ਚਾਹੀਦੀ। ਸੋ ਇਦਾਂ ਦੀ ਕੋਈ ਗੱਲ ਨਹੀਂ। ਬਹੁਤ ਸਾਰੇ ਜਿਹੜੇ ਸਾਡੇ ਸਰੋਤੇ ਵੀ ਸੋਚਦੇ ਹੋਊਗੇ ਵੀ ਸ਼ਾਇਦ ਇਹਨਾਂ ਦੀ ਕੋਈ ਨੈਗੋਸ਼ੀਏਸ਼ਨ ਨਹੀਂ ਹੋਣੀ ਆ। ਪਰ ਕਿਉਂ ਫਿਰ ਇਹ ਲੋਕਾਂ ਦੇ ਵਿੱਚ ਇੰਨਾ ਜ਼ਿਆਦਾ ਪੈਨਿਕ ਕਰਦੇ ਵੀ ਐਨ ਐਂਡ ਤੇ ਜਾ ਕੇ ਆਪਾਂ ਜਿਹੜੀ ਆ ਨੈਗੋਸ਼ੀਏਸ਼ਨ ਕਰਨੀ ਆ, ਠੀਕ ਆ ਕਿ ਨਹੀਂ। ਹੁਣ ਜਿਵੇਂ ਤੁਸੀਂ ਦੱਸਿਆ ਹੀ ਆ ਵੀ ਵੈਟਰਨਸ ਦਾ ਸਾਰਾ ਜਿਨ੍ਹਾਂ ਨੂੰ ਸੋਸ਼ਲ ਸਿਕਿਉਰਿਟੀ ਮਿਲਦੀ ਆ, ਫੂਡ ਸਟੈਂਪਾਂ ਵਾਲੇ, ਹੋਰ ਜਿੰਨੇ ਗਵਰਨਮੈਂਟ ਦੇ ਬੈਨੀਫਿਟਸ ਆ, ਉਹਨਾਂ ਦੇ ਉੱਤੇ ਕਿੰਨਾ ਅਸਰ ਹੋਣਾ। ਪਲੱਸ ਜਿਹੜੀ ਬਦਨਾਮੀ ਹੁੰਦੀ ਆ ਪੂਰੀ ਦੁਨੀਆ 'ਚ ਵੀ ਭਈ ਆਹ ਕੀ ਹੋ ਰਿਹਾ ਹੈਗਾ, ਹਨਾ। ਇਹ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਵੀ ਈਵਨ ਦੋ ਪੂਰੀ ਦੁਨੀਆ ਸਿਰਫ 2 ਮੁਲਕ ਹੀ ਆ ਜਿੱਥੇ ਡੈਬਟ ਸੀਲਿੰਗ ਨੂੰ ਲੈ ਕੇ ਕਾਂਗਰਸ ਤੋਂ, ਸੈਨੇਟ ਤੋਂ, ਪ੍ਰੈਜ਼ੀਡੈਂਟ ਤੋਂ ਜਿਹੜੀ ਮਨਜ਼ੂਰੀ ਲੈਣੀ ਪੈਂਦੀ ਆ। ਬਹੁਤੇ ਲੋਕ ਤਾਂ ਆਪ ਹੀ ਕਰ ਦਿੰਦੇ, ਜਿਹੜੇ ਬਹੁਤੇ ਮੁਲਕਾਂ ਦੇ ਵਿੱਚ ਜਦੋਂ ਨਹੀਂ ਕਰਜ਼ਾ ਲੈਣਾ ਹੈਗਾ। ਸੋ ਹੋਪਫੁਲੀ ਇਹਦੇ ਉੱਤੇ ਕੁਛ ਨਾ ਕੁਛ ਅੱਜ ਲੱਗਦਾ ਵਰਕਆਊਟ ਹੋਊਗਾ। 5:30 ਵਜੇ ਈਸਟਰਨ ਸਟੈਂਡਰਡ ਟਾਈਮ, ਜੋ ਸਾਡਾ 2:30 ਵਜੇ ਹੋਣਾ, ਪ੍ਰੈਜ਼ੀਡੈਂਟ ਬਾਈਡਨ ਹੋਣਾ ਦੀ ਕੈਮਰਨ ਮਕਾਰਥੀ ਉਹਨਾਂ ਦੇ ਨਾਲ ਮੀਟਿੰਗ ਹੋਣ ਜਾ ਰਹੀ। ਈਵਨ ਬਿਹਾਈਂਡ ਦਾ ਡੋਰ ਦੋਨਾਂ ਦੇ ਸਟਾਫ, ਵਾਈਟ ਹਾਊਸ ਦਾ ਤੇ ਰਿਪਬਲਿਕਨ ਸਟਾਫ ਆਲਰੇਡੀ ਵਰਕਆਊਟ ਕਰ ਰਹੇ ਹੈਗੇ।